कौमी आज़ादी पहला, मर्यादा के मसले बाद च हल करांगे। मौजूदा समय विच सिख पंथ अंदर पैदा हो रहे वाद विवाद नाल पंथ दा ही नुकसान हो रहा है ते पंथ विरोधी लोग अजे समय पंथ दे विचार अधीन मुद्दਿਆਂ ਨੂੰ उछाल के पंथ दा नुकसान करते हैं। पंथक प्रचारकों ਅਤੇ ਸਿੱਖ ਸੰਪਰਦਾਵਾਂ ਦੇ ਮੁਖੀ ਸਿੰਘਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਪੰਥਕ ਸੋਚ ਨੂੰ ਮੁੱਖ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੀ ਪ੍ਰਚਲਿਤ ਮਰਿਆਦਾ ਨੂੰ ਆਪਣੇ ਤੌਰ ਤੇ ਬਦਲਣ ਤੋਂ ਸਖਤੀ ਨਾਲ ਮਨ੍ਹਾ ਕੀਤਾ। ਅੱਜ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਗੁਰਬਾਣੀ ਦੇ ਮਹਾਵਾਕ ਅਨੁਸਾਰ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਨੂੰ ਹਿਰਦੇ ਵਿੱਚ ਵਸਾ ਕੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ। ਉਹਨਾਂ ਸਭ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਮਰਿਆਦਾ ਅਤੇ ਬਾਕੀ ਜੋ ਕੌਮੀ ਮਸਲੇ ਹਨ ਉਹਨਾਂ ਨੂੰ ਕੌਮੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਨਾ ਬਣਨ ਦੇਵੋ, ਸਗੋਂ ਇਕਮੁੱਠ ਹੋ ਕੇ ਪਹਿਲਾਂ ਕੌਮ ਨੂੰ ਆਜ਼ਾਦ ਕਰਵਾ ਲਈਏ, ਫਿਰ ਕੌਮ ਸਰਬੱਤ ਖਾਲਸਾ ਰਾਹੀਂ ਮਿਲ ਕੇ ਸਾਰੇ ਕੌਮੀ ਮਸਲੇ ਵੀ ਹੱਲ ਕਰ ਲਵੇਗੀ। ਗੁਰਦੁਆਰਾ ਪੰਜਾ ਸਾਹਿਬ, ਹੇਮਕੁੰਟ ਸਾਹਿਬ ਅਤੇ ਦਸਮ ਗ੍ਰੰਥ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਚੱਲ ਰਿਹਾ ਵਾਦ ਵਿਵਾਦ ਬੰਦ ਕੀਤਾ ਜਾਵੇ ਅਤੇ ਕੌਮੀ ਸ਼ਕਤੀ ਨੂੰ ਕੌਮੀ ਆਜ਼ਾਦੀ ਦੀ ਪ੍ਰਾਪਤੀ ਵੱਲ ਲਾਇਆ ਜਾਵੇ। ਗੁਲਾਮ ਕੌਮਾਂ ਨੂੰ ਹਮੇਸ਼ਾ ਦੁਸ਼ਮਣ ਆਪਸ ਵਿੱਚ ਲੜਾ ਕੇ ਕਮਜ਼ੋਰ ਕਰਦਾ ਹੈ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਹਾਂ ਤੁਹਾਡੀ ਹੋਸਟ ਅਨਿਲ ਮੁਖਤ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 4 ਸਤੰਬਰ 2024 20 ਭਾਦੋ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੈਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਪਰਮਜੀਤ ਸਿੰਘ, ਚੇਅਰਮੈਨ ਗੁਰਦੁਆਰਾ ਰਿਵਰ ਸਾਈਡ ਤੇ ਸਰਦਾਰ ਇਕਵਿੰਦਰ ਸਿੰਘ ਵਾਰਾਂ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਜੋ ਪੰਥਕ ਅਦਾਰੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਾਂ ਉਸ ਤੇ ਨੌਲੇਜ ਦੀ, ਜਿਸ ਤਰ੍ਹਾਂ ਕਿ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਆਪਣਾ ਕੌਮੀ ਕਾਰ ਖਾਲਸਾ ਜਲਦ ਤੋਂ ਜਲਦ ਸਾਨੂੰ ਪ੍ਰਾਪਤ ਹੋ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਸਿੱਖ ਕੌਮ ਦੇ ਨਾਮ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਅੰਦਰ ਪੈਦਾ ਹੋ ਰਹੇ ਵਾਦ ਵਿਵਾਦਾਂ ਨਾਲ ਪੰਥ ਦਾ ਕੀ ਨੁਕਸਾਨ ਹੋ ਰਿਹਾ ਹੈ। ਸਾਡਾ ਪਹਿਲਾ ਨਿਸ਼ਾਨਾ ਕੌਮੀ ਆਜ਼ਾਦੀ ਯਾਨੀ ਕਿ ਖਾਲਿਸਤਾਨ ਦੀ ਪ੍ਰਾਪਤੀ ਹੋਣਾ ਚਾਹੀਦਾ ਹੈ ਔਰ ਮਰਿਆਦਾ ਦੇ ਮਸਲੇ ਅਸੀਂ ਬਾਅਦ ਵਿੱਚ ਹੱਲ ਕਰ ਲਵਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਪਰਮਜੀਤ ਸਿੰਘ ਜਿਹੜੇ ਚੇਅਰਮੈਨ ਨੇ ਗੁਰਦੁਆਰਾ ਰਿਵਰ ਸਾਈਡ LA ਦੇ, ਔਰ ਵੀਰ ਇਕਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ
ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ 'ਚ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜ਼ਾਹਰ ਹੈ ਗੁਰਦੁਆਰਾ ਕਮੇਟੀ ਦਾ ਉਸ ਦੇ ਵਿੱਚ ਵਿਸ਼ੇਸ਼ ਰੋਲ ਹੁੰਦਾ ਹੈ। ਬਿਲਕੁਲ। ਔਰ ਗੁਰਦੁਆਰਾ ਰਿਵਰਸਾਈਡ LA ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਥ ਪ੍ਰਸਤੀ ਦੇ ਲਿਹਾਜ਼ ਨਾਲ, ਗੁਰਮਤ ਵਿਦਿਆ ਦੇ ਲਿਹਾਜ਼ ਨਾਲ ਔਰ ਮਾਰਸ਼ਲ ਆਰਟਸ ਗੱਤਕਾ ਸਿੱਖ ਬੱਚਿਆਂ ਨੂੰ ਸਿਖਾਉਣ ਦੇ ਲਿਹਾਜ਼ ਨਾਲ ਔਰ ਈਵਨ ਸੰਗਤ ਦੀ ਹਾਜ਼ਰੀ ਦੇ ਲਿਹਾਜ਼ ਨਾਲ ਇਸ ਵੇਲੇ ਇੱਕ ਅਹਿਮ ਥਾਂ ਰੱਖਦਾ ਹੈ। ਔਰ ਗੁਰਦੁਆਰਾ ਕਮੇਟੀ ਨੇ ਸਿੱਖ ਨੌਜਵਾਨਾਂ, ਸਿੱਖ ਯੂਥ ਆਫ ਅਮਰੀਕਾ, ਵੀਰ ਚਲਮਨ ਸਿੰਘ, ਵੀਰ ਅਮਰਜੀਤ ਸਿੰਘ, ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਸੀ, ਜਿਹਦੇ 'ਚ ਸਾਨੂੰ ਸੰਗਤ ਦੇ ਦਰਸ਼ਨ ਦਾ ਮੌਕਾ ਮਿਲਿਆ। ਔਰ ਇਹਨਾਂ ਸਾਰੇ ਵੀਰਾਂ ਵੱਲੋਂ ਕੀਤੀ ਗਈ ਹਮਾਇਤ, ਦਿੱਤੇ ਗਏ ਪਿਆਰ ਦਾ ਔਰ ਖ਼ਾਸ ਤੌਰ 'ਤੇ TV 84 ਲਈ ਜਿਵੇਂ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਦੇ ਵਿੱਚ ਰੈਗੂਲਰ ਸਾਡੇ ਵਿਊਅਰ ਨੇ, ਉਹਨਾਂ ਵੱਲੋਂ ਜਦੋਂ ਪੋਜ਼ੀਟਿਵ ਇਨਪੁਟ ਦਿੱਤੀ ਗਈ ਜਾਂ ਦਿੱਤੀ ਜਾਂਦੀ ਹੈ ਤੇ ਸਾਡੇ ਲਈ ਇਹ ਇੱਕ ਹੌਸਲੇ ਵਾਲੀ ਗੱਲ ਹੁੰਦੀ ਹੈ। ਸੋ ਅਸੀਂ ਸਰ ਪਰਮਜੀਤ ਸਿੰਘ ਔਰ ਵੀਰ ਕਵਿੰਦਰ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਇਸ ਵੇਲੇ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ। ਅਸੀਂ ਜਿਵੇਂ ਬਚਾ ਕੇ ਤੁਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਇਵੇਂ ਸਾਡਾ ਸਾਰਾ ਹੀ ਸਫ਼ਰ ਰਿਹਾ ਹੈ। ਇੱਥੇ 1991 'ਚ, ਨਵੰਬਰ 1991 'ਚ ਜਦੋਂ ਪੰਥਕ ਕਮੇਟੀ ਜਿਸ ਦੀ ਕਮਾਨ ਵਿੱਚ ਉਸ ਵੇਲੇ 4 ਜੁਝਾਰੂ ਜਥੇਬੰਦੀਆਂ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਾਂ ਵਾਲੇ ਟਾਈਗਰ ਫੋਰਸ ਔਰ ਉਸ ਦੇ ਨਾਲ ਜ਼ਾਹਰ ਹੈ ਸਿੱਖ ਸਟੂਡੈਂਟ ਫੈਡਰੇਸ਼ਨ, ਪਰ ਉਹਨੂੰ ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਪੋਲੀਟੀਕਲ ਵਿੰਗ ਸੀ, ਸੋ 4 ਜੁਝਾਰੂ ਜਥੇਬੰਦੀਆਂ ਦਾ ਜ਼ਿਕਰ ਹੀ ਹੁੰਦਾ ਸੀ ਔਰ ਉਹਨਾਂ ਦਾ ਹੀ ਪੋਲੀਟੀਕਲ ਮੈਸੇਜ ਦੇਣਾ ਪੰਥਕ ਕਮੇਟੀ ਇੱਕ ਅੰਬਰੇਲਾ ਸੀ। ਔਰ ਸਾਨੂੰ ਪੰਥਕ ਕਮੇਟੀ ਦੇ ਬੁਲਾਰੇ ਦੇ ਤੌਰ 'ਤੇ ਨਵੰਬਰ 1991 'ਚ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ 'ਤੇ ਸੇਵਾ ਬਖਸ਼ੀ ਗਈ ਸੀ। ਔਰ ਉਸ ਦਿਨ ਤੋਂ ਉਦੋਂ ਵੀ ਕਿਉਂਕਿ ਇਹ ਪੰਥਕ ਕਮੇਟੀ ਪਿਛਲਿਆਂ ਨਾਲੋਂ ਇੱਕ ਵੱਖਰੇ ਤੌਰ ਦੇ ਵਿੱਚ ਖਾਸ ਤੌਰ 'ਤੇ ਆਪਰੇਸ਼ਨ ਬਲੈਕ ਥੰਡਰ ਜਿਹਨੂੰ ਨਾਂ ਸਰਕਾਰੀ ਏਜੰਸੀਆਂ ਨੇ ਦਿੱਤਾ ਹੈ, ਉਸ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਸੀ ਔਰ ਜਿੰਨੀ ਬਦਨਾਮੀ ਮੂਵਮੈਂਟ ਦੀ ਏਜੰਸੀਆਂ ਨੇ ਆਪਣੇ ਬੰਦੇ ਵਾੜ ਕੇ ਕੀਤੀ ਸੀ, ਸੋ ਉਹਨਾਂ ਤੋਂ ਬਾਅਦ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਜਿਹੜੇ ਪੁਰਾਣੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਸੱਚੇ ਸਿੰਸੀਅਰ ਵੀ ਸੀ, ਇੱਕ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਦੋਂ ਜੁਝਾਰੂ ਜਥੇਬੰਦੀਆਂ ਸਟਰਗਲ ਦੇ ਵਿੱਚ ਟੁਗੈਦਰ ਸਨ, ਉਹਨਾਂ ਦੇ ਵਿੱਚ ਵੀ ਆਪਸੀ ਕਸ਼ੀਦਗੀ ਸੀ, ਟਕਰਾਅ ਸੀ। ਔਰ ਸਾਡੇ ਸਾਹਮਣੇ ਜਿੱਥੇ ਅਸੀਂ 1991 'ਚ ਜਦੋਂ ਇਸ ਸੇਵਾ ਨੂੰ ਲਿਆ ਜਾਂ ਸਾਨੂੰ ਇਹ ਪੰਥ ਨੇ ਬਖਸ਼ੀ, ਤਾਂ ਸਾਡੇ ਸਾਹਮਣੇ 2-3 ਵੱਡੇ ਚੈਲੰਜ ਸੀ। ਇੱਕ ਚੈਲੰਜ ਤਾਂ ਖਾਸ ਤੌਰ 'ਤੇ ਬਾਹਰਲੇ ਮੁਲਕਾਂ 'ਚ ਜਿਹੜਾ ਬਿਲਕੁਲ ਮੋਰਾਲ ਲੋ ਹੋਇਆ ਹੈ, ਕਿਉਂਕਿ ਜੂਨ 84 ਜਦੋਂ ਘੱਲੂਘਾਰਾ ਵਾਪਰਦਾ, ਉਸ ਪੀਰੀਅਡ ਦੇ ਵਿੱਚ ਇੱਕ ਸ਼ੌਕ ਵੇਵ ਜਿਹੜੀ ਦੁਨੀਆ ਭਰ 'ਚ ਸਿੱਖਾਂ ਨੇ ਮਹਿਸੂਸ ਕੀਤੀ, ਇੱਕ ਐਮੋਸ਼ਨਲ ਰਿਐਕਸ਼ਨ ਸਾਰੀ ਸਿਚੁਏਸ਼ਨ ਨੂੰ। ਔਰ ਉਸ ਦੇ ਵਿੱਚ ਜ਼ਾਹਰ ਹੈ ਬੜਾ ਜੋਸ਼ ਸੀ, ਉਤਸ਼ਾਹ ਸੀ, ਕੁਛ ਵੀ ਕਰਨ ਦੀ ਭਾਵਨਾ ਸੀ। ਔਰ ਅਸੀਂ ਉਹਦੇ 'ਚ ਦੇਖਿਆ ਕਿ ਭਾਈ ਈਵਨ ਉਸ ਦੌਰ ਦੇ ਵਿੱਚ ਕੈਨੇਡਾ, ਅਮਰੀਕਾ, UK ਤੋਂ ਜਾ ਕੇ ਸਿੱਖ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਆਪਣਾ ਹਿੱਸਾ ਪਾਇਆ, ਭਾਵੇਂ ਗਿਣਤੀ ਕੋਈ ਉਹਨਾਂ ਦੀ ਬਹੁਤ ਜ਼ਿਆਦਾ ਨਹੀਂ ਹੈ। ਉਸ ਦੇ ਨਾਲ ਜਿਹੜੀ ਮੂਵਮੈਂਟ ਹਥਿਆਰਬੰਦ ਚੱਲੀ, ਉਸ ਦਾ ਫਾਈਨੈਂਸ਼ੀਅਲ ਬੇਸ, ਵਿੱਤੀ ਮਦਦ ਵੀ ਬਾਹਰਲੇ ਸਿੱਖਾਂ ਵੱਲੋਂ ਸੀ। ਜ਼ਾਹਰ ਹੈ ਰਾਵੀ ਪਾਰ ਮੁਲਕ ਦੇ ਵਿੱਚ ਜਿਹੜਾ ਉਹ ਟਿਕਾਣਾ ਬਣਿਆ ਔਰ ਆਉਣ ਜਾਣ ਵੀ ਹੋਇਆ, ਉਹਨਾਂ ਦੇ ਲਈ ਵੀ ਇੱਕ ਗਾਈਡਲਾਈਨ ਵੀ ਸੀ ਔਰ ਅਦਰਵਾਈਜ਼ ਵੀ ਸੀ। ਔਰ ਇਸ ਦਾ ਪੋਜ਼ੀਟਿਵ ਇਫੈਕਟ ਵੀ ਸੀ, ਨੈਗੇਟਿਵ ਵੀ ਸੀ। ਪੋਜ਼ੀਟਿਵ ਇਹ ਸੀ ਕਿ ਉੱਥੇ ਬੈਠਿਆਂ ਨੂੰ ਗਾਈਡਲਾਈਨ ਵੀ ਮਿਲਦੀ ਸੀ, ਫਾਈਨੈਂਸ਼ੀਅਲ ਹੈਲਪ ਵੀ ਸੀ। ਨੈਗੇਟਿਵ ਇਹ ਸੀ ਕਿ ਜਿਹੜੀਆਂ ਉਹਨਾਂ ਦੀਆਂ ਵੰਡੀਆਂ ਨੇ ਉਹ ਇੱਥੇ ਵੀ ਵੰਡੀਆਂ ਪੈ ਜਾਂਦੀਆਂ ਸੀ, ਅਤੇ ਜਿਹੜੀ ਇੱਥੋਂ ਦੀ ਖਿੱਚ-ਧੂ ਹੈ ਉਹਨਾਂ ਦੇ ਉੱਤੇ ਵੀ ਪ੍ਰਭਾਵਿਤ ਉਹਨਾਂ ਨੂੰ ਕਰਦੀ ਸੀ। ਔਰ ਉਹਦੇ ਮੁਤਾਬਕ ਹੀ ਜਿਹਨੇ ਜਿੰਨੀ ਮਦਦ ਦੇਣੀ ਹੈ ਉਹ ਫਿਰ ਇਹੀ ਹੁੰਦਾ ਹੈ ਕਿ ਵੀ ਉਹ ਆਪਣਾ ਪ੍ਰਭਾਵ ਵੀ ਜਿਹੜਾ ਦਿਖਾਉਂਦੇ ਸੀ। ਲੇਕਿਨ ਇਹਦੇ ਬਾਵਜੂਦ ਇੱਕ ਫਲੋ ਸੀ। ਔਰ ਅਸੀਂ ਜਿਵੇਂ ਦੇਖਿਆ ਕਿ ਭਾਰਤੀ ਏਜੰਸੀਆਂ ਨੇ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ ਆਪਣਾ ਹੋਮਵਰਕ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਸੀ। ਉਹਨਾਂ ਨੂੰ ਪਤਾ ਸੀ ਕਿ ਡਾਇਸਪੋਰਾ, ਖਾਸ ਤੌਰ 'ਤੇ ਕੈਨੇਡਾ ਇੱਕ ਵੱਡਾ ਬੇਸ ਸੀ,
ਯੂਕੇ ਇੱਕ ਵੱਡਾ ਬੇਸ ਸੀ। ਬਹੁਤ ਜਲਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਐਬਰੋਡ ਬ੍ਰਾਂਚ ਜਾਂ ਐਬਰੋਡ ਉਸ ਦੀ ਸਿਸਟਰ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਇਹ ਹੋਂਦ 'ਚ ਆਈ। ਪਹਿਲਾਂ ਜ਼ਾਹਰ ਹੈ ਯੂਕੇ 'ਚ ਆਈ ਔਰ ਫਿਰ ਕੈਨੇਡਾ ਔਰ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਵੀ ਉਸ ਦੀਆਂ ਬ੍ਰਾਂਚਿਸ ਬਣੀਆਂ ਔਰ ਇਹ ਵੀ ਇੱਕ ਏਜੰਸੀਆਂ ਦੇ ਲਈ ਔਰ ਜ਼ਾਹਰ ਹੈ ਅਮਰੀਕਾ ਦੇ ਵਿੱਚ ਏਜੰਸੀਆਂ ਨੇ ਉਸ ਪੀਰੀਅਡ 'ਚ ਕਿਵੇਂ ਜਿਹੜਾ ਇੱਥੋਂ ਦਾ ਰੋਹ ਸੀ ਮੈਡੀਸਨ ਸਕੁਆਇਰ ਗਾਰਡਨ 'ਚ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਉਸ 'ਚੋਂ ਐਜ਼ ਏ ਅੰਬਰੇਲਾ ਆਰਗੇਨਾਈਜੇਸ਼ਨ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਦੀਆਂ ਐਕਟੀਵਿਟੀਜ਼ ਨੂੰ ਹੈਂਡਲ ਕਰਨ ਲਈ ਨਿਕਲਦੀ ਹੈ ਔਰ ਉਹ ਆਪਣਾ ਕਨਸਟੀਟਿਊਸ਼ਨ ਔਰ ਉਹਦੇ 'ਚ ਪੜ੍ਹੇ ਲਿਖੇ ਲੋਕ ਵੀ ਨੇ ਔਰ ਮਾਲਦਾਰ ਸਾਮੀਆਂ ਵੀ ਨੇ ਪਰ ਉਸ ਦੇ ਸਿਰ ਦੇ ਉੱਤੇ ਲਿਆ ਕੇ ਜਿਹਨੂੰ ਬਿਠਾ ਦਿੱਤਾ ਜਾਂਦਾ ਉਹ ਜਨਰਲ ਜਸਵੰਤ ਸਿੰਘ ਭੁੱਲਰ ਜਿਹੜਾ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਕੁਝ ਹਫ਼ਤੇ ਪਹਿਲਾਂ ਹੀ ਅਮਰੀਕਾ ਆਇਆ ਔਰ ਜਿਹੜਾ ਬਾਅਦ ਦੇ ਵਿੱਚ ਕਈ ਕੁਝ ਉਦੋਂ ਸਾਹਮਣੇ ਆਉਂਦਾ ਹੈ ਕਿ ਭਾਈ ਉਹ ਵੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਸੀ ਕਿ ਭਾਈ ਕਿਵੇਂ ਉਹਨਾਂ ਨੇ ਬਾਹਰਲੀ ਐਮੋਸ਼ਨ ਨੂੰ ਕਾਬੂ ਕੀਤਾ ਔਰ ਜ਼ਾਹਰ ਹੈ ਵੀ ਇੱਥੇ ਵੀ ਉਹ ਟਕਰਾਅ ਦੀ ਲਾਈਨ ਬਣੀ ਕਿਉਂਕਿ WSO ਜਿਹੜੀ ਸਾਰੇ ਹੀ ਸਿੱਖਾਂ ਨੇ ਔਰ ਬੜੇ ਚਾਅ ਨਾਲ ਜਥੇਬੰਦੀ ਬਣਾਈ ਲੇਕਿਨ ਜਦੋਂ ਉਹ ਕਿਸੇ ਤਣ ਪੱਤਣ ਨਹੀਂ ਸੀ ਲੱਗ ਰਹੀ ਖਾਲਿਸਤਾਨ ਦੇ ਮੁੱਦੇ ਤੇ ਉਹਦੇ ਖਿਲਾਫ ਰਿਬੈਲੀਅਨ ਹੋਇਆ ਸਿੱਖ ਯੂਥ ਆਫ ਅਮਰੀਕਾ ਇਹ ਉਸ ਦੇ ਰਿਐਕਸ਼ਨ ਚੋਂ ਹੀ ਨਿਕਲੀ ਜਿਹੜੀ ਆਰਗੇਨਾਈਜੇਸ਼ਨ ਸੀ ਔਰ ਜ਼ਾਹਰ ਹੈ ਟਕਰਾਅ ਦੀ ਲਾਈਨ ਫਿਰ ਇੱਥੇ ਵੀ ਉਹਨਾਂ ਦੋਨਾਂ 'ਚ ਸ਼ੁਰੂ ਹੋਈ ਪਿੱਛੇ ਦੀਆਂ ਡਿਵੈਲਪਮੈਂਟਸ ਵੀ ਜਿਹੜੀਆਂ ਨੇ ਡਿਵੀਜ਼ਨਸ ਦਾ ਔਰ ਸਭ ਤੋਂ ਵੱਡਾ ਜਿਹੜਾ ਗਿਰਾਵਟ ਦਾ ਪੀਰੀਅਡ ਆਇਆ ਜਦੋਂ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ ਪਰ ਇਹ ਉਹ ਸੀ ਜਦੋਂ ਕਿ 88 ਤੱਕ ਪਹੁੰਚਦੇ ਹਾਂ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜੂਨ 84 ਦੇ ਘੱਲੂਘਾਰੇ ਬਾਅਦ ਦੂਸਰਾ ਹਮਲਾ ਸੀ 30 ਅਪ੍ਰੈਲ 1986 ਨੂੰ ਕਿਉਂਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਪੰਥਕ ਕਮੇਟੀ ਵੱਲੋਂ ਐਲਾਨਿਆ ਗਿਆ ਉਸ ਤੋਂ ਅਗਲੇ ਦਿਨ ਉਹਨਾਂ ਦੇ ਕਮਾਂਡੋ ਜਿਹੜੇ ਨੇ ਉਹ ਅੰਦਰ ਦਾਖਲ ਹੋਏ ਕਈ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਭੰਗ ਹੋਏ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਐਕਟਿੰਗ ਸਨ ਉਹਨਾਂ ਨੂੰ ਔਰ ਬਹੋਰ ਸਿੰਘਾਂ ਦੀ ਗ੍ਰਿਫਤਾਰੀ ਹੋਈ ਲੇਕਿਨ ਉਹਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਉਹ ਇਹ ਠੀਕ ਹੈ ਕਿ ਬਰਨਾਲੇ ਦੀ ਸਰਕਾਰ ਸੀ ਬਰਨਾਲੇ ਨੂੰ ਤਨਖਾਹੀਆ ਐਲਾਨਿਆ ਗਿਆ ਮਾਈਨੋਰਟੀ ਗਵਰਨਮੈਂਟ ਵਜ਼ੀਰ ਉਹਦੇ ਛੱਡ ਗਏ ਬਾਅਦ 'ਚ ਉਹਨੇ ਵੀ ਇੱਦਾਂ ਦੀ ਡਰਾਮੇਬਾਜ਼ੀ ਪੇਸ਼ ਹੋਣ ਦੀ ਕੀਤੀ ਜਿਵੇਂ ਅੱਜ ਕੱਲ੍ਹ ਸੁਖਬੀਰ ਬਾਦਲ ਤੋਂ ਕਰਵਾਈ ਜਾ ਰਹੀ ਹੈ ਜਾਂ ਸੁਖਬੀਰ ਬਾਦਲ ਕਰ ਰਹੇ ਲੇਕਿਨ ਉਹਦੇ 'ਚ ਸਗੋਂ ਇੱਕ ਤਾਕਤ ਦੇ ਨਾਲ ਇਹ ਗੱਲ ਸਾਹਮਣੇ ਆਈ ਵੀ ਸਿੱਖ ਕੌਮ ਦਾ ਕੌਮੀ ਨਿਸ਼ਾਨਾ ਖਾਲਿਸਤਾਨ ਹੈ 29 ਅਪ੍ਰੈਲ 1986 ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਜਿਹਨੂੰ ਮੈਂ ਅਕਸਰ 4 ਜੁਲਾਈ 1776 ਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਡਾਕੂਮੈਂਟ ਹੈ ਅਮਰੀਕਾ ਦਾ ਉਸ ਦੇ ਨਾਲ ਕੰਪੇਅਰ ਕਰਦਾ ਪਰ ਜਿਹੜੀ ਵੱਡੀ ਨਮੋਸ਼ੀ ਹੋਈ ਕਿਉਂਕਿ 86 ਤੋਂ ਬਾਅਦ ਪੰਜੋ ਐਲਾਨਣ ਵਾਲੇ ਪੰਥਕ ਕਮੇਟੀ ਮੈਂਬਰ ਤਾਂ ਕੰਪਲੈਕਸ ਚੋਂ ਨਿਕਲ ਗਏ ਉਸ ਤੋਂ ਬਾਅਦ ਇੱਕ ਟਕਰਾਅ ਵਾਲਾ ਮਾਹੌਲ ਵੀ ਰਿਹਾ ਵੀ ਕਿਹਦਾ ਕੰਟਰੋਲ ਹੋਏਗਾ ਕੀ ਹੋਏਗਾ ਅੰਦਰ ਕੀ ਚੱਲ ਰਿਹਾ ਹੈ ਦੂਜਾ ਲੇਕਿਨ ਹੌਲੀ ਏਜੰਸੀਆਂ ਨੇ ਬੜੇ ਪਲੈਨਡ ਤਰੀਕੇ ਦੇ ਨਾਲ ਇਵੇਂ ਕੀਤਾ ਕਿ ਭਾਈ ਖਾਲਸਾਈ ਬਾਣੇ ਦੇ ਵਿੱਚ ਜਾਂ ਜਿਹੜੇ ਲੋਕ ਥੋੜ੍ਹੇ ਬਹੁਤ ਜੁਝਾਰੂ ਧਿਰਾਂ ਦੇ ਵਿੱਚ ਵੀ ਆਏ ਪਰ ਉਹ ਕਿਰਦਾਰ ਦੇ ਕੱਚੇ ਸਨ ਉਹਨਾਂ ਰਾਹੀਂ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਇੱਕ ਇਸ ਕਿਸਮ ਦਾ ਅੱਡਾ ਗੱਡਾ ਬਣਾ ਲਿਆ ਜਿੱਥੋਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਫਰੌਤੀਆਂ ਲਈਆਂ ਜਾਂਦੀਆਂ ਸੀ ਪੇਸ਼ ਹੋਣ ਲਈ ਕਿਹਾ ਜਾਂਦਾ ਸੀ ਹੋਰ ਵੀ ਕੁਝ ਐਸਾ ਚੱਲ ਰਿਹਾ ਸੀ ਪਰ ਉਸ ਪੀਰੀਅਡ ਦੀ ਲੀਡਰਸ਼ਿਪ ਹਾਲਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਤਾਂ ਬੇਦਾਗ ਸਨ ਉਹਨਾਂ ਦੇ ਉੱਤੇ ਨਾ ਉਦੋਂ ਨਾ ਅੱਜ ਕੋਈ ਗੱਲ ਕਰ ਸਕਦਾ ਪਰ ਕਈ ਵਾਰ ਜਿਸ ਕਮਾਂਡ ਥੱਲੇ ਕੋਈ ਚੀਜ਼ ਚੱਲ ਰਹੀ ਹੁੰਦੀ ਹੈ ਜਦੋਂ ਉਸ ਦੇ ਵਿੱਚ ਘੁਸਪੈਠ ਹੁੰਦੀ ਹੈ ਤੇ ਜੇ ਤੁਸੀਂ ਠੀਕ ਟਾਈਮ ਤੇ ਡਿਸਟੈਂਸ ਨਾ ਕਰੋ ਤੇ ਉਹ ਤੁਹਾਡੇ ਖਾਤੇ 'ਚ ਹੀ ਪੈਂਦਾ ਸੋ ਉਸ ਕਿਸਮ ਦੀਆਂ ਕਾਰਵਾਈਆਂ ਜਦੋਂ ਚੱਲ ਰਹੀਆਂ ਸੀ ਔਰ ਫਿਰ 1988 ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇੱਕ ਇਸ ਕਿਸਮ ਦਾ ਮਾਹੌਲ ਬਣਿਆ ਬਦਨਾਮੀ ਵੀ ਹੋ ਰਹੀ ਸੀ ਲੋਕ ਵੀ ਤਰਾ ਕਰ ਰਹੇ ਸੀ ਕਿ ਫਿਰ ਭਾਰਤੀ ਫੌਜ ਨੇ ਕਮਾਂਡੋਆਂ ਨੇ KP ਗਿੱਲ ਵੀ ਆ ਗਿਆ ਦੂਜੇ ਵੀ ਆ ਗਏ ਜਿਹੜਾ ਆਪਰੇਸ਼ਨ ਬਲੈਕ ਥੰਡਰ 2 ਦਾ ਜਿਹਨੂੰ ਨਾਮ ਦਿੱਤਾ ਗਿਆ 30 ਅਪ੍ਰੈਲ ਵਾਲਿਆਂ ਨੂੰ ਉਹ ਬਲੈਕ ਥੰਡਰ 1 ਕਹਿੰਦੇ ਨੇ ਉਹ ਸਾਡੇ ਲਈ ਕੋਈ ਕਿਸੇ ਪੱਖੋਂ ਰਾਦਰ ਉਸ ਨੇ ਸਾਡੇ ਨਿਸ਼ਾਨੇ ਨੂੰ ਸਾਹਮਣੇ ਲਿਆਂਦਾ ਲੇਕਿਨ ਇਸ ਪੀਰੀਅਡ ਦੇ ਵਿੱਚ ਫਿਰ ਜਿਵੇਂ ਅੰਦਰੋਂ ਸਰੈਂਡਰ ਹੋਇਆ ਅੰਦਰੋਂ ਹੋਰ
ਕੀ ਨਿਕਲਿਆ ਜਾਂ ਕਿਸ ਕਿਸਮ ਦਾ ਜਾਂ ਕਿਲਿੰਗਸ ਵੀ ਹੋਈਆਂ। ਪਰ ਉਸ ਤੋਂ ਬਾਅਦ ਮੂਵਮੈਂਟ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ। ਬਾਹਰ ਵੀ ਜਿਹੜਾ ਜਜ਼ਬਾਤੀ ਉਭਾਰ ਸੀ 84 ਤੋਂ 88 ਤੱਕ ਉਹ ਓਵਰ ਹੋ ਚੁੱਕਾ ਸੀ। ਪੰਜਾਬ ਦੇ ਵਿੱਚ ਵੀ ਜੁਝਾਰੂ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਜਿਹੜਾ ਹੈ ਉਹ ਘਾਟਾ ਪਿਆ ਸੀ, ਕਿਉਂਕਿ ਇੱਕ ਪੰਥਕ ਕਮੇਟੀ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਸ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੇ ਪ੍ਰਮੁੱਖ ਜਰਨੈਲ ਜਿਨ੍ਹਾਂ ਦੇ ਵਿੱਚ ਉਸ ਪੀਰੀਅਡ 'ਚ ਅਸੀਂ ਪ੍ਰਮੁੱਖ ਜਰਨੈਲਾਂ ਦੀ ਗੱਲ ਕਰੀਏ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਲਿਬਰੇਸ਼ਨ ਦੇ ਜਨਰਲ ਲਾਭ ਸਿੰਘ ਜਿਹੜੇ ਕਿ ਉਸ ਪੀਰੀਅਡ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਜਨਰਲ ਭਾਈ ਮਨਵੀਰ ਸਿੰਘ ਹੋਰਾਂ ਨੇ ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ 29 ਅਪ੍ਰੈਲ ਖਾਲਿਸਤਾਨ ਦੇ ਐਲਾਨਨਾਮੇ 'ਚ, ਉਹ ਵੱਡੇ ਜਰਨੈਲ ਸਨ। ਫਿਰ ਜਨਰਲ ਲਾਭ ਸਿੰਘ ਆਏ। ਇਸੇ ਤਰ੍ਹਾਂ ਜਿਹੜੀਆਂ ਦੂਸਰੀਆਂ ਉਸ ਪੰਥਕ ਕਮੇਟੀ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਭਾਈ ਵਧਾਵਾ ਸਿੰਘ, ਭਾਈ ਮਹਿਲ ਸਿੰਘ ਆਏ ਔਰ ਇਸੇ ਤਰ੍ਹਾਂ ਦੂਸਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੀ। ਸੋ ਇਹ ਇੱਕ ਨਵਾਂ ਸੈਟਅਪ ਆਇਆ ਔਰ ਇਹ ਇੱਕ ਚੈਲੰਜ ਸੀ ਕਿ ਜਿੱਥੇ ਤੁਸੀਂ ਜਿਹੜੀਆਂ ਪਿਛਲੀਆਂ ਕਮਜ਼ੋਰ ਗੱਲਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ, ਜੇ ਮੈਂ ਕਵਰ ਅਪ ਲਫ਼ਜ਼ ਨਾ ਵੀ ਕਵਾਂ, ਪਰ ਉਹਨੂੰ ਕਿਸੇ ਪ੍ਰਸੰਗ ਦੇ ਵਿੱਚ ਰੱਖਣਾ। ਜਦੋਂ ਨਵਾਂ ਸ਼ੁਰੂ ਹੁੰਦਾ ਉਹਨਾਂ 'ਚ ਵੀ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ। ਸੋ ਮੈਂ ਇਹ ਇੰਨਾ ਵੇਰਵਾ ਇਸ ਲਈ ਦਿੱਤਾ ਹੈ ਕਿ ਉਦੋਂ ਵੀ ਸਾਡੇ ਕੋਲ ਇੱਕ ਬੈਲੈਂਸਿੰਗ ਐਕਟ ਤੋਂ ਬਿਨਾਂ ਜੇ ਅਸੀਂ ਕੁਝ ਵੀ ਕਰਦੇ, ਅਸੀਂ ਵੀ ਇੱਕ ਧਿਰ ਦਾ ਨਾਲ ਖਲੋਤੇ, ਭਾਵੇਂ ਧਿਰ ਤਾਂ ਅਸੀਂ ਚੁਣੀ ਜੁਝਾਰੂ ਧਿਰ, ਪੰਥਕ ਕਮੇਟੀ, 4 ਜੁਝਾਰੂ ਜਥੇਬੰਦੀਆਂ, ਇਹਨੂੰ ਅਸੀਂ ਇੱਕ ਮਿਸਲ ਕਹਿ ਸਕਦੇ ਹਾਂ। ਹੋਰ ਵੀ ਕੰਮ ਕਰਨ ਵਾਲੀਆਂ ਜਥੇਬੰਦੀਆਂ ਸੀ ਜਿਹੜੀਆਂ ਸਹਿਮਤ ਨਾ ਹੋਣ ਦੇ ਬਾਵਜੂਦ ਆਪਣਾ ਕੰਮ ਕਰ ਰਹੀਆਂ ਸੀ। ਸੋ ਅਸੀਂ ਇਸ ਨੂੰ ਇੱਕ ਮਿਸਲ ਵਾਂਗ ਹੀ ਸਮਝਿਆ ਕਿ ਭਾਈ ਬਾਕੀ ਵੀ ਕੰਮ ਕਰਨ ਵਾਲੇ ਨੇ, ਇਹ ਇੱਕ ਮਿਸਲ ਹੈ ਔਰ ਅਸੀਂ ਇਹਦੇ ਨਾਲ ਤੁਰੇ। ਅੱਜ ਵੀ ਅਸੀਂ ਉਸ ਲੈਗੇਸੀ ਨੂੰ, ਉਸ ਵਿਰਸੇ ਨੂੰ ਭਰਨਾਏ ਹੋਏ। ਪਰ ਇੱਕ ਯਤਨ ਹਮੇਸ਼ਾ ਪਹਿਲੇ ਦਿਨ ਤੋਂ ਇੱਕ ਫੋਕਸਡ ਰਿਹਾ ਕਿ ਜਿਹੜੇ ਫੈਲੋ ਸਾਡੇ ਨਾਲ ਕੰਮ ਕਰਨ ਵਾਲੇ ਨੇ ਜਥੇਬੰਦੀਆਂ, ਭਾਵੇਂ ਬਾਹਰ ਨੇ ਜਾਂ ਪੰਜਾਬ ਦੇ ਵਿੱਚ ਨੇ, ਉਹਨਾਂ ਬਾਰੇ ਕੁਝ ਵੀ ਨੈਗੇਟਿਵ ਨਾ ਪੱਖੀ ਨਾ ਕਹਿਣਾ ਨਾ ਲਿਖਣਾ। ਹਾਲਾਂ ਅਸੀਂ ਬਹੁਤ ਸਾਰਾ ਕ੍ਰਿਟਿਸਿਜ਼ਮ ਘਟੀਆ ਲੈਵਲ ਦਾ ਇੱਥੋਂ ਦੇ ਲੋਕਾਂ ਤੋਂ, ਲੀਡਰਸ਼ਿਪ ਸੋ ਕਾਲਡ ਤੋਂ ਵੀ ਲਿਆ ਔਰ ਜ਼ਾਹਰ ਹੈ ਉਹ ਨਾਲ ਦੀ ਨਾਲ ਹੀ ਕਿਹਨੂੰ ਕੌਣ ਏਜੰਟ ਬਣਾਉਂਦਾ, ਕੌਣ ਕਿਹਦਾ ਏਜੰਟ ਬਣਾਉਂਦਾ। ਦੂਸਰਾ ਪੱਖ ਇਹ ਸਾਡੇ ਸਾਹਮਣੇ ਸੀ ਕਿ ਵੀ ਸਾਡੇ ਸਾਹਮਣੇ ਇੱਕ ਫੋਕਸ ਰਹੇਗਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਬਾਕੀ ਜਿਹੜੇ ਇਸ਼ੂ ਨੇ ਉਹ ਮਰਿਆਦਾ ਨਾਲ ਸੰਬੰਧਿਤ ਨੇ ਜਾਂ ਕੋਈ ਹੋਰ ਜਿਹੜੇ ਟਕਰਾਅ ਨੇ, ਕੋਈ ਹੋਰ ਕਿਸੇ ਦਾ ਆਪੋ ਆਪਣਾ ਅਕੀਦਾ ਜੋ ਚੱਲ ਰਿਹਾ ਉਹਨੂੰ ਅਸੀਂ ਸਟੇਟਸ ਕੋ ਮੰਨ ਕੇ ਹੀ ਤੁਰਾਂਗੇ ਔਰ ਉਸ ਦੇ ਬਾਰੇ ਜਿਹੜਾ ਜਾਂ ਉਸ ਵਿੱਚ ਜਿਹੜਾ ਉਹ ਨਹੀਂ ਫਸਾਂਗੇ। ਹਾਲਾਂਕਿ ਇਹ ਨਹੀਂ ਹੈ ਉਸ ਵੇਲੇ ਇੱਕ ਸਭ ਤੋਂ ਵੱਡਾ ਇਸ਼ੂ ਜਿਸ 'ਚ ਇੱਕ ਵੱਡੀ ਧਿਰ ਜਿਹੜੀ ਹੈ ਉਹ ਸਾਡੇ ਖਿਲਾਫ ਭੁਗਤੀ, ਉਹ ਸੰਤ ਪਿੰਡਾਂ ਵਾਲਿਆਂ ਦੀ ਸ਼ਹਾਦਤ ਦਾ ਸੀ। ਔਰ ਇਹ ਇੱਕ ਅਨਫੋਰਚੂਨੇਟ ਪਾਰਟ ਸੀ ਕਿ ਵੀ ਦਮਦਮੀ ਟਕਸਾਲ ਜਿਨ੍ਹਾਂ ਦੇ ਉਹ ਮੁਖੀ ਸਨ ਉਹਨਾਂ ਵੱਲੋਂ ਸੰਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਐਲਾਨਿਆ ਗਿਆ ਸੀ। ਜਿਹੜੇ ਗੁਟਕੇ ਵੀ ਦਮਦਮੀ ਟਕਸਾਲ ਵੱਲੋਂ ਛਾਪੇ ਗਏ ਉਸ ਪੀਰੀਅਡ 'ਚ, ਉਸ ਦੇ ਫਰੰਟ ਪੇਜ ਦੇ ਉੱਤੇ ਪੂਰਾ ਲਿਖਿਆ ਹੁੰਦਾ ਸੀ ਕਿ ਸੰਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਔਰ ਸਾਡਾ ਇਹ ਮੰਨਣਾ ਸੀ ਪਹਿਲੇ ਦਿਨ ਤੋਂ ਹੀ ਕਿ ਸੰਤ ਮਿੱਥ ਕੇ ਆਏ ਸਨ, ਉਹਨਾਂ ਨੇ ਅਕਾਲ ਤਖਤ ਦੀ ਆਨ ਸ਼ਾਨ ਲਈ ਸ਼ਹਾਦਤ ਦਿੱਤੀ ਔਰ ਅਸੀਂ ਉਹਨਾਂ ਨੂੰ ਸ਼ਹੀਦ ਲਫ਼ਜ਼ ਦੇ ਨਾਲ ਹੀ ਆਪਣੀਆਂ ਲਿਖਤਾਂ ਦੇ ਵਿੱਚ ਔਰ ਆਪਣੀਆਂ ਸਪੀਚਿਸ ਦੇ ਵਿੱਚ ਐਡਰੈਸ ਕਰਦੇ ਰਹੇ। ਜਿਸ ਦਾ ਨਤੀਜਾ ਸੀ ਸਾਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਵੀ, ਮੈਂ ਤਾਂ ਬਹੁਤ ਵਾਰ ਉਹ ਹੁੰਦਾ ਕਿ ਵੀ ਤੁਸੀਂ ਆਪਣੀ ਕਹਾਣੀ ਲੈ ਕੇ ਬਹਿ ਜਾਓ ਤਾਂ ਫਿਰ ਇਹ ਹੁੰਦਾ ਕਿ ਭਾਈ ਹਰ ਇੱਕ ਦੇ ਆਪੋ ਆਪਣਾ ਹੀ ਪਤਾ ਨਹੀਂ ਫੋੜੇ ਦੁਖਦੇ ਨੇ। ਪਰ ਮੈਂ ਇਸ ਨੂੰ ਵੀ, ਮੈਨੂੰ ਇਹ ਪਤਾ ਸੀ ਵੀ ਇਸ ਦਾ ਕੀ ਪ੍ਰਾਈਸ ਦੇਣਾ ਪਏਗਾ, ਲੇਕਿਨ ਮੈਨੂੰ ਇਹ ਸੀ ਕਿ ਭਾਈ ਇਹ ਇੱਕ ਬਹੁਤ ਵੱਡਾ ਜਿਹੜਾ ਅਸੀਂ ਇਹ ਠੀਕ ਕੰਮ ਨਹੀਂ ਹੈ ਕਿ ਸੰਤਾਂ ਨੂੰ ਉਹਨਾਂ ਦੀ ਸ਼ਹਾਦਤ ਤੋਂ ਵਿਰਵਾ ਕਰਨਾ। ਇਹ ਵੱਖਰੀ ਕਹਾਣੀ ਹੈ ਕਿ ਆਲਮੋਸਟ 25 ਸਾਲ ਬਾਅਦ ਫਿਰ ਦਮਦਮੀ ਟਕਸਾਲ ਦੀ ਮੁੱਖ ਧਾਰਾ, ਹਾਲਾਂਕਿ ਉਹਨਾਂ ਦੀਆਂ ਵੀ 3-4 ਜਿਹੜੇ ਨੇ ਅੱਡ ਟਿਕਾਣੇ ਨੇ ਜਾਂ ਅੱਡ ਟਕਸਾਲਾਂ ਬੜੀਆਂ ਨੇ। ਮੋਹਨ ਸਿੰਘ ਭਿੰਡਰਾਂ ਵਾਲਿਆਂ ਵਾਲੀ ਜਿਹੜੀ ਭਿੰਡਰ ਕਲਾਂ 'ਚ ਉਹ ਵੀ ਹੈ, ਬਾਬਾ ਹਰਨਾਮ ਸਿੰਘ ਧੁੰਮਾ ਜਿਨ੍ਹਾਂ ਦੇ ਕੋਲ ਚੌਂਕ ਮਹਿਤੇ ਦਾ ਕੰਟਰੋਲ ਹੈ ਉਹ ਵੀ ਨੇ, ਔਰ ਇਸੇ ਤਰ੍ਹਾਂ ਜਨਾੜਾ ਭਾਈ ਅਮਰੀਕ ਸਿੰਘ ਹੋਰਾਂ ਦਾ ਗਰੁੱਪ ਵੀ ਹੈ, ਔਰ ਇਸੇ ਤਰ੍ਹਾਂ ਭਾਈ ਰਾਮ ਸਿੰਘ ਸੰਗਰਾਵਾਂ
ਜਿਨ੍ਹਾਂ ਨੇ ਪਹਿਲਾਂ ਇਹ ਕਲੇਮ ਕੀਤਾ ਸੀ ਕਿ ਬਾਬਾ ਠਾਕਰ ਸਿੰਘ ਹੋਰਾਂ ਨੇ ਉਹਨਾਂ ਨੂੰ ਸੇਵਾ ਦਿੱਤੀ ਹੈ। ਪਰ ਅਸੀਂ ਇਸ ਸਭ ਦੇ ਬਾਵਜੂਦ ਕਿ ਇਹ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ, ਅਸੀਂ ਇਸ ਤੋਂ ਜਿਹੜੀ ਹੈ ਇੱਕ ਦੂਰੀ ਬਣਾ ਕੇ ਰੱਖੀ ਕਿ ਭਾਈ ਕਿਸੇ ਵੀ ਟਕਰਾਅ ਦੇ ਵਿੱਚ ਨਹੀਂ ਆਉਣਾ। ਲੇਕਿਨ ਮੈਂ ਆਪਣੇ ਇਸ ਜੋ ਕੁਛ ਐਕਸਪੀਰੀਅੰਸ ਇਹਨਾਂ 35 ਵਰਿਆਂ ਦੇ ਵਿੱਚ ਲਗਭਗ ਕੀਤਾ 80s ਤੋਂ ਲੈ ਕੇ, ਕਿ ਜੇ ਤੁਸੀਂ ਜਿਨ੍ਹਾਂ ਨੇ ਗੰਭੀਰਤਾ ਦੇ ਨਾਲ ਭਾਰਤੀ ਏਜੰਸੀਆਂ ਦੇ ਕੰਮਕਾਰ ਨੂੰ, ਉਹਨਾਂ ਦੇ ਕਿਸ ਕਿਸਮ ਦਾ ਉਹਨਾਂ ਦਾ ਰਵੱਈਆ ਹੁੰਦਾ ਉਹਨੂੰ ਸਮਝਣਾ ਹੋਏ, ਤਾਂ ਫਿਰ ਸਿੱਖ ਕੇਸ ਇੱਕ ਆਈਡੀਅਲ ਕੇਸ ਹੈ। ਤੁਹਾਨੂੰ ਨਵੇਂ ਜਿਹੜੇ ਨੇ ਕਲਾਕਾਰ ਨਜ਼ਰ ਆਉਣਗੇ ਜਿਹੜੇ ਪਿੜ ਚਾਹੁੰਦੇ ਨੇ, ਬਹੁਤ ਤਿੱਖੀ ਸੁਰ, ਤਿੱਖੇ ਨਾਅਰੇ, ਖਾਲਸਾਈ ਬਾਣਾ ਇੱਕ ਪਾਸਿਓਂ, ਦੂਸਰੇ ਪਾਸਿਓਂ। ਪਰ ਤੁਸੀਂ ਜਦੋਂ ਥੋੜਾ ਕਿਤੇ ਜਾ ਕੇ ਦੇਖਦੇ ਹੋ ਤੇ ਉਹ ਸ਼ੁਰੂ ਹੋ ਜਾਂਦਾ ਕੰਮ ਕਿਤੇ। ਪਰ ਜਦੋਂ ਤੱਕ, ਔਰ ਇੱਕ ਤਬਕਾ, ਕਿਉਂਕਿ ਸਿੱਖ ਕੌਮ ਮੂਲ ਤੌਰ ਤੇ ਅਸੀਂ ਇੱਕ ਜਜ਼ਬਾਤੀ ਕੌਮ ਹੈ, ਜਜ਼ਬਾਤੀ ਨੇਸ਼ਨ ਹੈ। ਬਿਲਕੁਲ, ਇਹ ਗੁਣ ਵੀ ਹੈ, ਔਗਣ ਵੀ ਹੈ। ਗੁਣ ਇਸ ਲਈ ਹੈ ਕਿ ਹਮੇਸ਼ਾ ਅਸੀਂ ਤਿਆਰ ਹੁੰਦੇ ਹਾਂ ਕਿਸੇ ਵੀ ਚੈਲੰਜ ਲਈ। ਸਿਰਫ ਜਿਹੜਾ ਉਹ ਨਜ਼ਰ ਆਉਣਾ ਚਾਹੀਦਾ, ਅਸੀਂ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਹਾਂ। ਇਸ ਲਈ ਆਲਵੇਜ਼ ਪ੍ਰੀਪੇਅਰਡ ਹੁੰਦੇ ਆ, ਸਾਨੂੰ ਕਿਸੇ ਨੂੰ ਗਰਮ ਕਰਨ ਦੀ ਲੋੜ ਨਹੀਂ, ਅਸੀਂ ਪਹਿਲਾਂ ਹੀ ਤਿਆਰ ਹੈ। ਪਰ ਇਸ ਦੀ ਨੈਗੇਟਿਵਿਟੀ ਇਹ ਹੈ ਕਿ ਵੀ ਕੋਈ ਵੀ ਸਾਡੀ ਐਮੋਸ਼ਨ ਦੇ ਨਾਲ, ਸਾਡੇ ਜਜ਼ਬਾਤ ਦੇ ਨਾਲ ਪਲੇ ਕਰ ਸਕਦਾ, ਔਰ ਸਾਨੂੰ ਉਸ ਕਿਸਮ ਦੇ ਵਿੱਚ ਉਲਝਾ ਦਿੱਤਾ ਜਾਂਦਾ ਜਿਹਨੂੰ ਅੱਜ ਕੋਈ ਮਰਿਆਦਾ ਇਸ਼ੂ ਹੈ। ਜਿਵੇਂ ਉਦੋਂ ਵੀ ਸੰਤਾਂ ਦੀ ਸ਼ਹਾਦਤ ਦੇ ਮੁੱਦੇ ਨੂੰ ਇਵੇਂ ਗਰਮਾਇਆ ਗਿਆ ਸੀ ਕਿ ਜੇ ਉਹਨਾਂ ਦੀ ਸ਼ਹਾਦਤ ਜਾਂ 6 ਜੂਨ ਦਾ ਦਿਨ ਉਹਨਾਂ ਦੀ ਸ਼ਹੀਦੀ ਦਿਨ ਦੇ ਲਈ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ, ਤੇ ਪੈਰਲਲ ਹੁੰਦਾ ਸੀ ਕਿ ਸੰਤਾਂ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਅਖੰਡ ਪਾਠ ਰੱਖ ਰਹੇ। ਸੋ ਇਹ ਅਸੀਂ ਇਸ ਡਿਬੇਟ 'ਚ ਨੂੰ ਦੇਖਿਆ ਹੋਇਆ, ਔਰ ਇਸੇ ਤਰ੍ਹਾਂ ਫਿਰ ਹੋਰ ਬਹੁਤ ਸਾਰਾ ਕੁਛ ਆਇਆ। ਹੁਣ ਇੱਕ ਗੱਲ ਜ਼ਾਹਰ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਵੱਡਾ, ਉਹਨਾਂ ਨੇ ਜੇ ਕੌਮ ਨੇ ਕੰਸੈਂਸਸ ਨਾਲ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ, ਤੇ ਇਹ ਬਿਲਕੁਲ ਠੀਕ ਰੁਤਬਾ ਹੈ। ਔਰ ਉਹਨਾਂ ਨੇ, ਮੈਂ ਅਕਸਰ ਇਹ ਕਹਿੰਦਾ ਕਿ ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੇ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਸਿੱਧੀ ਖਾਲਿਸਤਾਨ ਦੀ ਜਾਂ ਸਿੱਖ ਰਾਜ ਨੂੰ ਵਾਪਸ ਲੈਣ ਦੀ ਗੱਲ ਕੀਤੀ, ਖਾਲਸਾ ਰਾਜ ਦੀ ਗੱਲ ਕੀਤੀ, ਜਿਹਨੂੰ ਅੱਜ ਅਸੀਂ ਖਾਲਿਸਤਾਨ ਕਹਿੰਦੇ। ਉਸ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ ਨੇ ਹੀ ਇਸ ਦੇ ਉੱਤੇ ਜਿਹੜਾ ਉਹ ਫੋਕਸ ਕੀਤਾ। ਇਨ ਬਿਟਵੀਨ ਬਹੁਤ ਸਾਰੀਆਂ ਲਹਿਰਾਂ, ਕੂਕਾ ਔਰ ਗਦਰ ਔਰ ਦੂਸਰੀਆਂ ਜਿਹੜੀਆਂ ਨੇ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਹੀ ਪਈਆਂ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ, ਦਮਦਮੀ ਟਕਸਾਲ ਜਿਨ੍ਹਾਂ ਦੀ ਇੱਕ ਆਪਣੀ ਮਰਿਆਦਾ ਹੈ, ਆਪਣਾ ਉਹਨਾਂ ਦਾ ਮੂਵਿੰਗ ਯੂਨੀਵਰਸਿਟੀ ਉਹਨੂੰ ਕਿਹਾ ਜਾਂਦਾ, ਚਲਦੀ ਫਿਰਦੀ ਯੂਨੀਵਰਸਿਟੀ ਹੈ, ਔਰ ਉਹ ਉਸ ਮੁਖੀ ਹੋਣ ਦੇ ਨਾਤੇ ਉਹਨਾਂ ਪਰੰਪਰਾਵਾਂ ਜਾਂ ਉਸ ਮਰਿਆਦਾ ਦੇ ਨਾਲ ਲਾਇਲ ਸੀ ਜਿਹਦੇ ਉਹ ਮੁਖੀ ਸੀ। ਇਹ ਕੁਦਰਤੀ ਹੈ, ਜਿਵੇਂ ਇੱਥੇ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹੁੰਦੇ ਨੇ ਉਸੇ ਸਿਲੇਬਸ ਨੂੰ ਫੋਲੋ ਕਰ ਰਹੇ ਹੁੰਦੇ ਨੇ। ਪਰ ਜਦੋਂ ਸੰਤ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਔਰ ਕੌਮ ਨੂੰ ਲੀਡ ਕਰਨ ਵਾਲੇ ਰੋਲ 'ਚ ਆਉਂਦੇ ਨੇ, ਉਦੋਂ ਉਹਨਾਂ ਨੇ ਕਦੇ ਵੀ ਨਾ ਆਪਣੀ ਮਰਿਆਦਾ ਬਾਕੀਆਂ ਤੇ ਥੋਪਣ ਦੀ ਕੋਸ਼ਿਸ਼ ਕੀਤੀ। ਰਾਦਰ ਜੇ ਕਿਸੇ ਨੇ ਉੱਥੇ ਹੁੰਦਿਆਂ ਯਤਨ ਕੀਤਾ ਤੇ ਸੰਤਾਂ ਨੇ ਉਸ ਨੂੰ ਤਾੜਿਆ, ਡਾਂਟਿਆ, ਪਨਿਸ਼ ਕੀਤਾ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਪੰਥ ਦੀ ਹੈ। ਔਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਦੂਸਰੇ ਇਸ਼ੂ, ਅੱਜ ਤੁਸੀਂ ਦੇਖੋਗੇ ਇੱਕ ਤਬਕਾ ਸੋਸ਼ਲ ਮੀਡੀਆ ਤੇ ਮਾਸ ਖਾਣ ਜਾਂ ਨਾ ਖਾਣ, ਜਾਂ ਦਸਮ ਗ੍ਰੰਥ, ਜਾਂ ਹੁਣ ਰਾਗਮਾਲਾ ਦਾ ਤਾਂ ਮੁੱਕ ਗਿਆ ਰੌਲਾ ਬਹੁਤ ਸਾਰਾ, ਨਹੀਂ ਤਾਂ ਲੰਬਾ ਵਕਤ ਉਹ ਵੀ ਚੱਲਦਾ ਰਿਹਾ। ਹੁਣ ਨਿਹੰਗ ਬਾਣੇ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਭੰਗ ਪੀਣ ਤੇ ਦੂਜੇ ਕਿਸਮ ਦੇ ਦੁਰਾਚਾਰ ਨੂੰ ਜਸਟੀਫਾਈ ਕਰਨ ਦੀ ਲਾਈਨ ਵਾਲੀ ਡਿਬੇਟ ਸ਼ੁਰੂ ਹੋ ਗਈ। ਹੁਣ ਪਿਛਲੇ ਹੋਰ ਤੁਸੀਂ ਦੇਖੋਗੇ ਕਿ ਭਾਈ ਇਸ ਦੇ ਨਾਲ ਇੰਨੀਆਂ ਕੁ ਡਿਬੇਟਸ, ਹੁਣ ਸਨਾਤਨੀ ਸਿੱਖ ਨਾਂ ਦਾ ਇੱਕ ਉਹ ਜਿਹੜਾ ਬਿਲਕੁਲ ਅਕਾਲੀ ਲਹਿਰ ਨੇ ਇਸ ਕਿਸਮ ਦੇ ਸਨਾਤਨੀ ਥਾਟ ਨੂੰ, ਜਿਹੜੇ ਲੋਕ ਆਪਣੇ ਆਪ ਨੂੰ ਹਿੰਦੂ ਕਹਿ ਕੇ ਫਖਰ ਲੈਂਦੇ ਸੀ। ਹੁਣ ਬਹੁਤ ਜਦੋਂ ਅਸੀਂ 1899 'ਚ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਰਚਾਇਤਾ, ਉਹਨਾਂ ਦੀ ਕਿਤਾਬ ਇਹ ਦੇਖਦੇ ਹਾਂ ਹਮ ਹਿੰਦੂ ਨਹੀਂ, ਤੇ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਏ, ਔਰ ਕਈ ਕਹਿਣਗੇ ਜੀ ਹਮ ਕਿਉਂ ਕਿਹਾ, ਇਹ ਕਿਉਂ ਨਹੀਂ ਕਿਹਾ ਅਸੀਂ ਹਿੰਦੂ ਨਹੀਂ, ਕਿਉਂਕਿ ਉਸ ਪੀਰੀਅਡ 'ਚ ਉਹ ਜਿਹੜੇ ਸੋ ਕਾਲਡ ਸਨਾਤਨੀ ਬ੍ਰਾਂਡ ਦੇ ਲੋਕ ਸੀ, ਜਿਹੜੇ ਜਨੇਊ ਵੀ ਪਾਉਂਦੇ ਸੀ ਕਿ ਜੀ ਇਹ ਸਾਡਾ ਸਨਾਤਨੀ ਰੂਪ ਹੈ, ਕਿਰਪਾਨ ਵੀ ਪਾਉਂਦੇ ਸੀ ਜੀ ਇਹ ਗੁਰੂ ਦਾ ਹੁਕਮ ਹੈ, ਔਰ ਉਹਨਾਂ ਦਾ ਕੰਟਰੋਲ ਅਕਾਲ ਤਖਤ ਦਾ, ਦੂਜੇ ਦਾ ਉਸ ਕਿਸਮ ਦਿਆਂ ਦੇ ਕੋਲ ਸੀ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਮੂਰਤੀਆਂ ਔਰ ਦੂਸਰੀਆਂ ਰੱਖੀਆਂ ਹੋਈਆਂ ਸੀ।
ਔਰ ਉਹਨਾਂ ਨੇ ਆਪਣੇ ਇੱਕ ਸਕਾਲਰ ਤੋਂ ਇੱਕ ਕਿਤਾਬ ਲਿਖਵਾਈ ਸੀ ਹਮ ਹਿੰਦੂ ਹੈ। ਔਰ ਉਸ ਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਔਰ ਉਸ ਵੇਲੇ ਤੱਕ ਸਿੰਘ ਸਭਾਵਾਂ, ਸਿੰਘ ਸਭਾ ਲਾਹੌਰ, ਸਿੰਘ ਸਭਾ ਅੰਮ੍ਰਿਤਸਰ ਇਹ ਬਣੀਆਂ ਹੋਈਆਂ ਸੀ। ਉਹਨਾਂ ਨੇ ਉਹਦੇ ਜਵਾਬ 'ਚ ਹਮ ਹਿੰਦੂ ਨਹੀਂ। ਸੋ ਇਹ ਡਿਬੇਟ ਬਰਾਬਰ, ਕਿਉਂਕਿ ਇਹ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ। ਮਹੰਤ ਜਿਹੜੇ ਨੇ ਉਹ ਸਨਾਤਨੀ ਪਰੰਪਰਾ ਵਾਲੇ, ਉਦਾਸੀ ਤੇ ਨਿਰਮਲੇ ਤੇ ਉਸ ਕਿਸਮ ਦੀਆਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਗੱਲਾਂ ਸੀ। ਸੋ ਅਕਾਲੀ ਲਹਿਰ ਤੋਂ ਬਾਅਦ ਜਦੋਂ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਆਏ 1925 ਐਕਟ ਦੇ ਥੱਲੇ, 1926 ਦੇ ਵਿੱਚ ਚੋਣਾਂ ਹੋ ਕੇ ਪਹਿਲਾ ਪਾਰਟ ਬਣਿਆ, ਜ਼ਾਹਰ ਸੀ ਕਿ ਇਹ ਡਿਬੇਟ ਓਵਰ। ਔਰ ਇਤਿਹਾਸਕ ਗੁਰਦੁਆਰਿਆਂ ਤੋਂ ਬਾਅਦ ਫਿਰ ਸਿੰਘ ਸਭਾ ਗੁਰਦੁਆਰਿਆਂ ਦਾ ਔਰ ਦੇਸ਼ ਵਿਦੇਸ਼ ਜਿੱਥੇ ਵੀ ਗੁਰਦੁਆਰੇ ਬਣੇ, ਸੋ ਇਹ ਡਿਬੇਟ ਖਤਮ ਹੋ ਗਈ ਸੀ ਕਿ ਭਾਈ ਇਹ ਵਿਚਾਲੇ ਇੱਕ ਸਹਿਜਤਾਰੀ ਲਫ਼ਜ਼ ਜ਼ਰੂਰ ਇਸਤੇਮਾਲ ਹੋਇਆ। ਉਹ ਵੀ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਇੱਕ ਤਬਕਾ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰਦਾ ਸੀ, ਭਾਵੇਂ ਅੰਮ੍ਰਿਤ ਉਹਨਾਂ ਨੇ ਨਹੀਂ ਸੀ ਛਕਿਆ ਹੋਇਆ, ਤੇ ਉਸ ਪਰੰਪਰਾ ਨੂੰ ਸਹਿਜਤਾਰੀ ਉਹ ਵੀ 1947 'ਚ ਮੁੱਕ ਗਈ। 1947 ਤੋਂ ਬਾਅਦ ਬਹੁਤ ਸਾਰਾ ਜਿਹੜਾ ਤਬਕਾ ਹੈ ਉਹ ਹਿੰਦੂ ਖਾਤੇ 'ਚ ਚਲਾ ਗਿਆ। ਜਿਨ੍ਹਾਂ ਨੇ ਸਿੱਖੀ 'ਚ ਆਉਣਾ ਸੀ ਉਹ ਸਿੱਖੀ 'ਚ ਆ ਗਏ। ਹੁਣ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖ ਰਹੇ ਹਾਂ ਕਿ ਬਹੁਤ ਸਾਰਾ ਇਸੇ ਤਰ੍ਹਾਂ ਜਿਹੜਾ ਇੱਕ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਨਿਹੰਗ ਲਫ਼ਜ਼ ਵੀ ਕਹਿੰਦੇ ਆ, ਸਿਰ ਜਿਹੜਾ ਹੈ ਉਹ ਅਦਬ ਦੇ ਨਾਲ ਝੁਕਦਾ ਹੈ, ਖਾਲਸਾਈ ਬਾਣਾ ਔਰ ਉਹਨਾਂ ਦੀ ਦੇਣ। ਪਰ ਅਕਾਲੀ ਫੂਲਾ ਸਿੰਘ ਤੋਂ ਬਾਅਦ ਜੇ ਅਸੀਂ ਉਹਨਾਂ ਦਾ ਜਿਹੜਾ ਬ੍ਰਿਟਿਸ਼ ਪੀਰੀਅਡ ਦੇ ਵਿੱਚ ਰੋਲ ਦੇਖਦੇ ਹਾਂ ਜਾਂ ਗੁਰਦੁਆਰਾ ਸੁਧਾਰ ਲਹਿਰ ਵੇਲੇ ਜਾਂ ਉਸ ਤੋਂ ਬਾਅਦ, ਉਹ ਬਾਈ ਐਂਡ ਲਾਰਜ ਅੰਗਰੇਜ਼ਾਂ ਨੇ ਹੀ ਉਹਦਾ ਬਹੁਤ ਨੁਕਸਾਨ ਕੀਤਾ। ਜਿਹੜੇ ਡੈਡੀਕੇਟਡ ਨਿਹੰਗ ਸੀ ਔਰ ਮਰਿਆਦਾ ਔਰ ਦੂਸਰੇ ਇਸ਼ੂ ਦੇ ਨਾਂ ਥੱਲੇ ਹੌਲੀ ਉਹ ਕਿੱਧਰ ਨੂੰ ਗੱਲ ਗਈ, ਉਹਦਾ ਅਸੀਂ ਇੱਕ ਵਾਰੀ ਅੱਗੇ ਜ਼ਿਕਰ ਕਰ ਚੁੱਕੇ ਹਾਂ। 47 ਤੋਂ ਬਾਅਦ ਵੀ ਤੁਹਾਨੂੰ ਮੇਨ ਜਿਹੜੀ ਮੁੱਖ ਧਾਰਾ ਪੰਥ ਦੀ ਸਟਰਗਲ ਹੈ ਉਹ ਸਾਡੀ ਪੰਜਾਬੀ ਸੂਬੇ ਲਈ ਹੋਏ, ਆਪਣੀ ਪਛਾਣ ਲਈ ਹੋਏ, ਹੱਕਾਂ ਲਈ ਹੋਏ। ਤੁਹਾਨੂੰ ਕੋਈ ਇਸ ਪਰੰਪਰਾ ਦੀ ਕੋਈ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦੀ ਕਿ ਭਾਈ ਉਹਨਾਂ ਨੇ ਧਰਮ ਯੁੱਧ ਮੋਰਚਾ ਹੋਏ। ਜਾਂ ਇਹਦੇ ਉਲਟ ਅਸੀਂ ਇਹ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਜਦੋਂ ਢਾਹ ਢੇਰੀ ਕੀਤਾ ਗਿਆ ਜੂਨ 84 ਤੇ ਕਾਰ ਸੇਵਾ ਦੇ ਨਾਂ ਥੱਲੇ ਸਰਕਾਰ ਨੇ ਲਿਆ ਕੇ ਬਾਬਾ ਸੰਤਾ ਸਿੰਘ ਨੂੰ ਬਿਠਾ ਦਿੱਤਾ ਔਰ ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਤਨਖਾਹੀਆ ਐਲਾਨਿਆ ਗਿਆ, ਭੁੱਲ ਵੀ ਬਖਸ਼ਾਈ। ਪਰ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਨਾਂ ਥੱਲੇ ਜਾਂ ਉਸ ਬੁੱਢਾ ਦਲ ਜਾਂ ਨਿਹੰਗ ਪਰੰਪਰਾ ਜਾਂ ਇਹ ਠੀਕ ਹੈ ਵੀ ਨਿਹੰਗ ਪਰੰਪਰਾਵਾਂ 'ਚੋਂ ਜਿਵੇਂ ਬਾਬਾ ਬਿਧੀ ਚੰਦ ਜੀ ਦੇ ਨਾਂ ਥੱਲੇ ਸੁਰ ਸਿੰਘ ਵਾਲੇ, ਉਹਨਾਂ 'ਚੋਂ ਭਾਈ ਅਵਤਾਰ ਸਿੰਘ ਬ੍ਰਹਮਾ ਵਰਗੇ ਯੋਧੇ ਨਿਕਲੇ, ਭਾਈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ 'ਚੋਂ ਭਾਈ ਜਿਹੜੇ ਨੇ ਸੁਰਿੰਦਰ ਸਿੰਘ ਸੋਢੀ ਵਰਗੇ ਯੋਧੇ ਨਿਕਲੇ। ਲੇਕਿਨ ਕੁੱਲ ਮਿਲਾ ਕੇ ਤੁਸੀਂ ਇਹਨਾਂ ਦਾ ਅਦਰਵਾਈਜ਼ ਦੇਖੋ ਤੇ ਕੋਈ ਬਹੁਤਾ ਨਹੀਂ ਹੈ ਔਰ ਕੋਈ ਕਿਸੇ ਦਾ ਵਿਰੋਧ ਵੀ ਨਹੀਂ ਹੈ। ਪੰਥ ਨੇ ਵੀ ਨਹੀਂ ਕੀਤਾ ਕਿ ਭਾਈ ਚਲੋ ਆਪੋ ਆਪਣੀਆਂ ਥਾਵਾਂ ਹੈਗੀਆਂ ਨੇ, ਇਹਨਾਂ ਦੇ ਕੋਲੋਂ ਚੱਲਦਾ। ਪਰ ਅਸੀਂ ਬਾਹਰ ਦੇਖਦੇ ਹਾਂ ਵੀ ਜੇ ਇੱਕ ਧਿਰ ਜਿਨ੍ਹਾਂ ਨੇ ਸੰਤਾਂ ਦੇ ਚੜ੍ਹਦੀ ਕਲਾ ਹੋਣ ਦੇ ਮੁੱਦੇ ਦੇ ਉੱਤੇ ਪੋਲੀਟੀਕਲੀ ਜਿਹੜਾ ਉਹ ਜਿਹੜੀ ਲਾਈਨ ਲੈਣੀ ਸੀ ਖਾਲਿਸਤਾਨ ਦੀ, ਉਸ ਪ੍ਰਤੀ ਕੋਲਡ ਸ਼ੋਲਡਰਡ ਆਪਣਾ ਰਵੱਈਆ ਰੱਖਿਆ, ਤੇ ਦੂਸਰੇ ਪਾਸਿਓਂ ਅੱਜ ਜੇ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਸ ਕਿਸਮ ਦੇ ਟਕਰਾਅ ਵੱਲੋਂ ਤੁਹਾਡੇ ਘਰਾਂ ਦੇ ਮਾਹੌਲ 'ਚ ਹੋਏ, ਨੌਜਵਾਨਾਂ ਦੇ ਹੋਏ। ਔਰ ਸਭ ਤੋਂ ਜਿਹੜੀ ਦੁਖਦਾਈ ਗੱਲ ਹੈ ਕਿ ਭਾਈ ਇਸ ਨਿਹੰਗ ਪਰੰਪਰਾ ਦੇ ਨਾਂ ਥੱਲੇ ਸਨਾਤਨ ਸਿੱਖ ਹੋਣ ਦਾ ਜਿਹੜਾ ਇੱਕ ਨਵਾਂ ਟ੍ਰੈਂਡ ਕਿ ਜੀ ਅਸੀਂ ਸਾਡੀ ਪਰੰਪਰਾ ਸਨਾਤਨੀ ਹੈ ਔਰ ਅਸੀਂ ਇਹ ਕਰ ਰਹੇ ਹਾਂ। ਔਰ ਇਵੇਂ ਹੀ ਇੱਕ ਸੱਜਣ ਜਿਹੜੇ ਨਿਹੰਗ ਬਾਣੇ ਦੇ ਵਿੱਚ ਜਿਨ੍ਹਾਂ ਨੇ ਪਿੱਛੇ ਜੇ ਉੱਥੇ ਜਾ ਕੇ ਇੱਕ ਬਾਬੇ ਦੇ ਹਿੰਦੂ ਤੋਂ ਵੀ ਉਸ ਰਾਧੇ ਵਾਲੇ ਕੰਮ ਦੇ ਜਿਹੜਾ ਉਹ ਮੱਥਾ ਟੇਕਿਆ, ਉਹਨਾਂ ਦੀ ਇੱਕ ਗੁਫ਼ਤਗੂ ਮੌਂਟਰੀਆਲ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਸਿੱਖ ਸਕਾਲਰ ਦੇ ਨਾਲ ਹੋਈ ਤੇ ਉਹਦੇ 'ਚੋਂ ਸੱਜਣ ਉਹਨਾਂ ਨੂੰ ਕਿਹਾ ਜੀ ਚਲੋ ਬਾਕੀ ਗੱਲ ਤਾਂ ਬਾਅਦ, ਤੁਸੀਂ ਲੰਮਾ ਪੈ ਕੇ ਮੱਥਾ ਟੇਕਿਆ। ਉਹ ਕਹਿੰਦੇ ਜੀ ਮੇਰੀ ਵਿਦਿਆ ਜਿਹੜੀ ਹੈ ਉਹ ਉਦਾਸੀ ਡੇਰਿਆਂ 'ਚ ਹੋਈ ਹੈ ਤੇ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ। ਹੁਣ ਉਦਾਸੀ ਕੀ ਤੇ ਨਿਹੰਗ ਕੀ। ਹੁਣ ਇਵੇਂ ਹੀ ਅਯੁੱਧਿਆ 'ਚ ਰਾਮ ਮੰਦਰ ਦੇ ਮੌਕੇ ਜਿਨ੍ਹਾਂ ਨੇ ਜਾ ਕੇ ਸੋ ਕਾਲਡ ਲੰਗਰ ਤੇ ਉਹ ਅਯੁੱਧਿਆ ਦੀ ਲਿਬਰੇਸ਼ਨ ਨਾਲ ਵੀ ਆਪਣੇ ਆਪ ਨੂੰ ਜੋੜਨ ਦੀ ਲਾਈਨ। ਹੁਣ ਇਹ ਜਦੋਂ ਤੁਸੀਂ ਇਹ ਸਾਰੀਆਂ ਡਿਬੇਟਸ ਦੇਖਦੇ ਹੋ ਔਰ ਸਾਨੂੰ ਲਗਾਤਾਰਤਾ ਦੇ ਨਾਲ ਸਾਡੇ ਵਿਊਅਰਸ ਵੱਲੋਂ ਔਰ ਦੂਸਰਿਆਂ ਵੱਲੋਂ ਇਹ ਕਿਹਾ ਜਾਂਦਾ ਹੈ, ਪੁੱਛਿਆ ਜਾਂਦਾ ਹੈ ਕਿ ਜੀ ਇਸ ਦੇ ਉੱਤੇ, ਤਾਂ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਅਸੀਂ ਜਿਹੜੀ ਗੱਲ 1991 'ਚ ਆਲਮੋਸਟ 34-35 ਸਾਲ ਪਹਿਲਾਂ ਅਸੀਂ ਲਈ ਸੀ ਸ਼ੁਰੂ, ਅਸੀਂ ਉਸ ਤੇ ਹੀ ਖੜੇ ਹਾਂ ਕਿ ਭਾਈ ਇਹ ਪੀਰੀਅਡ ਜਦੋਂ ਤੁਹਾਡੀ ਸਰਵਾਈਵਲ ਦਾ, ਪੋਲੀਟੀਕਲ ਫਰੀडम ਦਾ ਹੈ,
ਸੰਤ ਪਿੰਡਾਂ ਵਾਲਿਆਂ ਤੋਂ ਵੱਡਾ ਤਾਂ ਕੋਈ ਮੋਟੀਵੇਟਰ ਨਹੀਂ ਸਾਡੇ ਇਸ ਸੰਘਰਸ਼ ਦਾ। ਜੇ ਉਹਨਾਂ ਨੇ ਉਸ ਮੌਕੇ ਦੇ ਉੱਤੇ ਵੀ ਇਹੀ ਲਾਈਨ ਦਿੱਤੀ ਸੀ ਕਿ ਭਾਈ ਅਸੀਂ ਪਹਿਲਾਂ ਕੌਮ ਦੇ ਗਲੋਂ ਇਹ ਗੁਲਾਮੀ ਦੇ ਸੰਗਲ ਕੱਟ ਦਈਏ, ਫਿਰ ਜਿਹੜੇ ਮੁੱਦੇ ਨੇ ਉਹਨਾਂ ਤੇ ਨਾ ਮਰਿਆਦਾ ਦੇ ਇਸ਼ੂ ਤੇ ਨਾ ਕੋਈ ਹੋਰ ਕਰੀਏ। ਤੇ ਅੱਜ ਤਾਂ ਸਭ ਤੋਂ ਵੱਧ ਇਸ ਦੀ ਲੋੜ ਹੈ, ਜਦੋਂ ਕਿ ਦੁਸ਼ਮਣ ਨੇ ਕੱਲਾ ਇਹੀ ਨਹੀਂ ਵੀ ਉੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨਾਂ ਨੇ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਟਾਰਗੇਟ ਕੀਤਾ ਹੋਇਆ ਹੈ, ਔਰ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਬੇਅਦਬੀ ਦਾ ਦੌਰਾ 2015 ਤੋਂ ਉੱਥੇ ਚੱਲ ਰਿਹਾ। ਹੁਣ ਅਸੀਂ ਕੈਲੀਫੋਰਨੀਆ 'ਚ ਵੀ ਹੋਇਆ ਸੀ ਵਾਕਿਆ, ਹੁਣ ਅਸੀਂ ਆਸਟ੍ਰੇਲੀਆ ਦੇ ਪਰਥ ਦਾ ਜ਼ਿਕਰ ਕਰਦੇ ਹਾਂ, ਉਹਦੇ 'ਚ ਕੀ ਹੋਇਆ। ਸੋ ਇਹਨਾਂ ਸਾਰਿਆਂ 'ਚ ਕਿਉਂਕਿ ਪਿਛਲੇ ਦਿਨਾਂ 'ਚ ਵੀ ਇਸ ਕਿਸਮ ਦਾ ਵਾਦ-ਵਿਵਾਦ ਦਸਮ ਗ੍ਰੰਥ ਨਾਲ ਰਿਲੇਟਡ ਵੀ, ਪੰਜਾ ਸਾਹਿਬ ਨੂੰ ਲੈ ਕੇ ਵੀ ਇਸ ਕਿਸਮ ਦੇ ਲੌਜਿਕ ਦੇ ਨਾਂ ਥੱਲੇ ਇਸ ਕਿਸਮ ਦੇ ਉੱਭਰ ਆਏ ਜਿਹੜੇ ਹਰ ਚੀਜ਼ ਨੂੰ ਡਿਨਾਇਲ ਦੇ ਮੋਡ 'ਚ ਨੇ। ਇਸ ਕਿਸਮ ਦੇ ਲੋਕ ਵੀ ਉਹ ਢੱਡਰੀਆਂ ਵਾਲਾ ਹੋਏ ਤੇ ਦੂਜੇ ਲੋਕ ਹੋਣ, ਉਹਨਾਂ ਨੇ ਆਪਣਾ ਜਿਹੜਾ ਉਸ ਕਿਸਮ ਦਾ ਖਲਾਰਾ ਪਾਇਆ ਹੋਇਆ। ਇੱਕ ਉਹ ਨਿਊਜ਼ੀਲੈਂਡ 'ਚ ਬੈਠਾ ਹੈ, ਇੱਕ ਹੋਰ ਇਸ ਕਿਸਮ ਦੀ ਜਿਹੜੇ ਬਿਲਕੁਲ ਨਾਸਤਿਕਾਂ ਵੱਲ ਧੱਕ ਕੇ ਲਿਜਾ ਰਹੇ ਨੇ। ਔਰ ਸਾਡਾ ਇੱਕ ਵੱਡਾ ਹਿੱਸਾ ਕਿਤੇ ਨਾ ਕਿਤੇ ਇਸ ਸਾਰੇ ਦੇ ਵਿੱਚ ਉਲਝ ਜਾਂਦਾ। ਔਰ ਮੈਨੂੰ ਅੱਜ ਖੁਸ਼ੀ ਹੋਈ ਦੇਖ ਕੇ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਕਿ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸਾਡੇ ਮਹਾਨ ਯੋਧੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ, ਜਿਹੜੇ ਅੰਦਰ ਭਾਵੇਂ ਬੀੜੀਆਂ ਦੇ ਵਿੱਚ ਹੱਥਕੜੀਆਂ 'ਚ ਜਕੜੇ ਹੋਏ ਨੇ, ਉਹ ਸਾਰੀਆਂ ਡਿਵੈਲਪਮੈਂਟਸ ਨੂੰ ਦੇਖਦੇ ਨੇ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਹਾਲਾਂ ਵਕਤਨ ਬਾ ਵਕਤਨ ਉਹਨਾਂ ਦੇ ਸੁਨੇਹੇ ਆਉਂਦੇ ਰਹਿੰਦੇ ਨੇ। ਉਹਨਾਂ ਦਾ ਵਿਸ਼ੇਸ਼ ਸੁਨੇਹਾ ਜਿਹੜਾ ਜਿਹਦੀ ਬੈਕਗਰਾਉਂਡ ਮੈਂ ਸਾਰੀ ਦੱਸ ਦਿੱਤੀ ਹੈ ਕਿ ਭਾਈ ਉਹਨਾਂ ਨੂੰ ਕਿਉਂ ਇਹ ਸੁਨੇਹਾ ਦੇਣ ਦੀ ਲੋੜ ਪਈ ਕਿ, ਔਰ ਉਹਨਾਂ ਦਾ ਉਹ ਸੁਨੇਹਾ ਜਿਹਦਾ ਸਿਰਲੇਖ ਇਹ ਹੈ, ਕੌਮੀ ਆਜ਼ਾਦੀ ਪਹਿਲਾਂ, ਮਰਿਆਦਾ ਦੇ ਮਸਲੇ ਬਾਅਦ 'ਚ ਹੱਲ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਟਾਈਮਲੀ ਹੈ, ਇਸ ਦੇ ਉੱਤੇ ਸਾਨੂੰ ਸਟਿਕ ਕਰਨ ਦੀ ਲੋੜ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਪਏ ਜਗਤਾਰ ਸਿੰਘ ਹਵਾਰਾ ਨੇ ਸਿੱਖ ਸੰਗਤਾਂ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਅੰਦਰ ਪੈਦਾ ਹੋ ਰਹੇ ਵਾਦ ਵਿਵਾਦ ਨਾਲ ਪੰਥ ਦਾ ਹੀ ਨੁਕਸਾਨ ਹੋ ਰਿਹਾ ਹੈ ਤੇ ਪੰਥ ਵਿਰੋਧੀ ਲੋਕ ਅਜੇ ਸਮੇਂ ਪੰਥ ਦੇ ਵਿਚਾਰ ਅਧੀਨ ਮੁੱਦਿਆਂ ਨੂੰ ਉਛਾਲ ਕੇ ਪੰਥ ਦਾ ਨੁਕਸਾਨ ਕਰਦੇ ਹਨ, ਜਿਸ ਤੋਂ ਪੰਥਕ ਆਗੂਆਂ, ਪੰਥਕ ਪ੍ਰਚਾਰਕਾਂ ਅਤੇ ਸਿੱਖ ਸੰਪਰਦਾਵਾਂ ਦੇ ਮੁਖੀ ਸਿੰਘਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਪੰਥਕ ਸੋਚ ਨੂੰ ਮੁੱਖ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੀ ਪ੍ਰਚਲਿਤ ਮਰਿਆਦਾ ਨੂੰ ਆਪਣੇ ਤੌਰ ਤੇ ਬਦਲਣ ਤੋਂ ਸਖਤੀ ਨਾਲ ਮਨ੍ਹਾ ਕੀਤਾ। ਉਹਨਾਂ ਹਮੇਸ਼ਾ ਸੰਸਥਾ ਨਾਲੋਂ ਸਿੱਖ ਪੰਥ ਨੂੰ ਪਹਿਲ ਦਿੱਤੀ। ਭਾਈ ਹਵਾਰਾ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਗੁਰਬਾਣੀ ਦੇ ਮਹਾਵਾਕ ਅਨੁਸਾਰ ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ ਨੂੰ ਹਿਰਦੇ ਵਿੱਚ ਵਸਾ ਕੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ, ਜਿਸ ਨਾਲ ਆਪਸੀ ਪ੍ਰੇਮ ਪਿਆਰ ਵਿੱਚ ਹੋਰ ਵਾਧਾ ਹੋਵੇ ਤੇ ਕੌਮੀ ਮੰਜ਼ਿਲ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰੀਏ। ਉਹਨਾਂ ਸਭ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਮਰਿਆਦਾ ਅਤੇ ਬਾਕੀ ਜੋ ਕੌਮੀ ਮਸਲੇ ਹਨ ਉਹਨਾਂ ਨੂੰ ਕੌਮੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਨਾ ਬਣਨ ਦੇਵੋ, ਸਗੋਂ ਇਕਮੁੱਠ ਹੋ ਕੇ ਪਹਿਲਾਂ ਕੌਮ ਨੂੰ ਆਜ਼ਾਦ ਕਰਵਾ ਲਈਏ, ਫਿਰ ਕੌਮ ਸਰਬੱਤ ਖਾਲਸਾ ਰਾਹੀਂ ਮਿਲ ਕੇ ਸਾਰੇ ਕੌਮੀ ਮਸਲੇ ਵੀ ਹੱਲ ਕਰ ਲਵੇਗੀ। ਗੁਰਦੁਆਰਾ ਪੰਜਾ ਸਾਹਿਬ, ਹੇਮਕੁੰਟ ਸਾਹਿਬ ਅਤੇ ਦਸਮ ਗ੍ਰੰਥ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਚੱਲ ਰਿਹਾ ਵਾਦ ਵਿਵਾਦ ਬੰਦ ਕੀਤਾ ਜਾਵੇ ਅਤੇ ਕੌਮੀ ਸ਼ਕਤੀ ਨੂੰ ਕੌਮੀ ਆਜ਼ਾਦੀ ਦੀ ਪ੍ਰਾਪਤੀ ਵੱਲ ਲਾਇਆ ਜਾਵੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਗੁਲਾਮ ਕੌਮਾਂ ਨੂੰ ਹਮੇਸ਼ਾ ਦੁਸ਼ਮਣ ਆਪਸ ਵਿੱਚ ਲੜਾ ਕੇ ਕਮਜ਼ੋਰ ਕਰਦਾ ਹੈ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਮੈਂ ਸਮਝਦਾ ਵੀ ਇਹ ਮੁਕੰਮਲ ਮੈਸੇਜ ਹੈ ਔਰ ਇਸ ਤੇ ਸਾਨੂੰ ਸਭ ਨੂੰ ਅਮਲ ਦਰਾਮਦ ਕਰਨ ਦੀ ਲੋੜ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।